ਗੁਰਪ੍ਰੀਤ ਧੁੱਗਾ ਜੀ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਦੀ ਭਾਸ਼ਾ ਹੈ। ਉਹ ਔਖੇ ਫਲਸਫੇ ਨੂੰ ਮਤਲਬ ਔਖੀਆਂ ਗੱਲਾਂ ਨੂੰ ਬੜੀ ਸਧਾਰਨ ਬੋਲਚਾਲ ਵਿੱਚ ਪੇਸ਼ ਕਰ ਦਿੰਦੇ ਨੇ। ਇਹ ਕਿਤਾਬ ਤੁਹਾਨੂੰ ਜਵਾਬ ਨਹੀਂ ਦਿੰਦੀ, ਇਹ ਤੁਹਾਡੇ ਸਾਹਮਣੇ ਕੁਝ ਸਵਾਲ ਰੱਖ ਦਿੰਦੀ ਹੈ। ਨੋਵਲ ਦੇ ਬਾਰੇ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਕਿ ਪੜ੍ਹਦੇ ਹੋਏ ਬੰਦੇ ਨੂੰ ਅਹਿਸਾਸ ਹੁੰਦਾ ਕਿ ਯਾਰ ਕਾਸ਼ ਇਸ ਦੇ ਉੱਤੇ ਫਿਲਮ ਬਣਦੀ। ਦਾ ਅਲਕੈਮਿਸਟ ਮੈਨੂੰ ਉਹ ਬਹੁਤ ਜ਼ਿਆਦਾ ਯਾਦ ਆ ਰਿਹਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਸਿਮਿਲਰ ਜਿਹਾ ਲੱਗਦਾ। ਦੋਵੇਂ ਕਿਤਾਬਾਂ ਦੇ ਰਸਤੇ ਵੱਖਰੇ ਹਨ ਪਰ ਮੰਜ਼ਿਲ ਇੱਕੋ ਹੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨੋਵਲ ਦੇ ਬਾਰੇ ਗੱਲ ਕਰਾਂਗੇ। ਜੀ ਹਾਂ, ਨੋਵਲ ਦੇ ਬਾਰੇ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਇਸੇ ਨੋਵਲ ਦੇ ਉੱਤੇ ਲੇਟੈਸਟ ਹੁਣ ਇੱਕ ਮੂਵੀ ਵੀ ਆ ਰਹੀ ਹੈ ਔਰ ਇਹ ਨੋਵਲ ਬੈਸਟ ਸੈਲਰ ਨੋਵਲ ਵੀ ਰਿਹਾ ਹੈ ਜਿਸ ਦਾ ਨਾਮ ਹੈ 40 ਦਿਨ। ਯਾਦਾਂ ਰਿਸ਼ਤਿਆਂ ਨੂੰ ਜੋੜ ਕੇ ਰੱਖਦੀਆਂ ਹਨ ਪਰ ਜ਼ਿੰਦਗੀ ਦੀ ਯਾਤਰਾ ਨਿਰੰਤਰ ਚੱਲਣੀ ਚਾਹੀਦੀ ਹੈ। ਗੁਰਪ੍ਰੀਤ ਧੁੱਗਾ ਜੀ ਦਾ ਲਿਖਿਆ ਹੋਇਆ ਇਹ ਨੋਵਲ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਕੇ ਰਿਹਾ ਹੈ ਤੇ ਇਸੇ ਕਰਕੇ ਮੈਨੂੰ ਲੱਗਦਾ ਹੈ ਇਹ ਫਿਲਮ ਦੇ ਰੂਪ ਦੇ ਵਿੱਚ ਵੀ ਲੋਕਾਂ ਦੇ ਸਾਹਮਣੇ ਆ ਰਿਹਾ। ਫਿਲਹਾਲ ਲੋਕ ਟ੍ਰੇਲਰ ਤੋਂ ਹੀ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਤੇ ਮੈਨੂੰ ਵੀ ਲੱਗ ਰਿਹਾ ਕਿ ਇਹ ਫਿਲਮ ਬਹੁਤ ਜ਼ਿਆਦਾ ਖੂਬਸੂਰਤ ਫਿਲਮ ਬਣਨ ਵਾਲੀ ਹੈ ਕਿਉਂਕਿ ਜਦੋਂ ਮੈਂ ਇਸ ਨੋਵਲ ਨੂੰ ਵੀ ਪੜ੍ਹਦਾ ਹਾਂ ਤਾਂ ਇਹ ਨੋਵਲ ਦੇ ਬਾਰੇ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਕਿ ਪੜ੍ਹਦੇ ਹੋਏ ਬੰਦੇ ਨੂੰ ਅਹਿਸਾਸ ਹੁੰਦਾ ਕਿ ਯਾਰ ਕਾਸ਼ ਇਸ ਦੇ ਉੱਤੇ ਫਿਲਮ ਬਣਦੀ। ਪਰ ਫਾਈਨਲੀ ਇਸ ਦੇ ਉੱਤੇ ਫਿਲਮ ਹੁਣ ਆ ਰਹੀ ਹੈ ਤੇ ਮੈਂ ਸੋਚਿਆ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਤੁਹਾਨੂੰ ਇਸ ਨੋਵਲ ਦੇ ਬਾਰੇ ਵੀ ਜ਼ਰੂਰ ਥੋੜਾ ਬਹੁਤ ਦੱਸ ਦਿੱਤਾ ਜਾਵੇ ਤਾਂ ਕਿ ਤੁਸੀਂ ਇਸ ਫਿਲਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਇੰਜੋਏ ਕਰ ਸਕੋ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰਪ੍ਰੀਤ ਧੁੱਗਾ ਜੀ ਦੇ ਨੋਵਲ 40 ਦਿਨ ਬਾਰੇ। ਮੇਰੇ ਖਿਆਲ ਵਿੱਚ ਇਸ ਕਿਤਾਬ ਨੂੰ ਸਿਰਫ ਇੱਕ ਨੋਵਲ ਕਹਿ ਦੇਣਾ ਇਸ ਦੇ ਨਾਲ ਥੋੜੀ ਜਿਹੀ ਬੇਇਨਸਾਫੀ ਹੋਵੇਗੀ ਕਿਉਂਕਿ ਇਹ ਇੱਕ ਰੂਹਾਨੀ ਤੇ ਅੰਦਰੂਨੀ ਯਾਤਰਾ ਦੀ ਕਹਾਣੀ ਵੀ ਹੈ। ਸਾਹਿਤ ਵਿੱਚ ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਹਰ ਵੱਡੀ ਕਹਾਣੀ ਅਸਲ ਵਿੱਚ ਇੱਕ ਯਾਤਰਾ ਤੋਂ ਸ਼ੁਰੂ ਹੁੰਦੀ ਹੈ। ਕਦੇ ਉਹ ਬਾਹਰਲੀ ਦੁਨੀਆ ਦੀ ਯਾਤਰਾ ਹੁੰਦੀ ਹੈ ਤੇ ਕਦੇ ਆਪਣੇ ਅੰਦਰ ਦੀ। 40 ਦਿਨ ਇਹਨਾਂ ਦੋਵਾਂ ਯਾਤਰਾਵਾਂ ਨੂੰ ਇਕੱਠੇ ਲੈ ਕੇ ਚੱਲਦੀ ਹੈ। ਜੇ ਹੁਣ ਮੈਂ ਗੱਲ ਕਰਾਂ ਨੋਵਲ ਦੀ ਤਾਂ ਨੋਵਲ ਦਾ ਮੁੱਖ ਪਾਤਰ ਕੇਸਰ ਆਪਣੇ ਗੁੰਮੇ ਹੋਏ ਪਿਤਾ ਦੀ ਭਾਲ ਵਿੱਚ ਨਿਕਲਦਾ ਹੈ ਪਰ ਜਿਵੇਂ ਕਹਾਣੀ ਅੱਗੇ ਵੱਧਦੀ ਜਾਂਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਉਹ ਸਿਰਫ ਆਪਣੇ ਪਿਤਾ ਨੂੰ ਨਹੀਂ ਲੱਭ ਰਿਹਾ ਸਗੋਂ ਆਪਣੇ ਆਪ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਪੜ੍ਹਦੇ ਹੋਏ ਮੈਨੂੰ ਇੱਕ ਜਰਮਨ ਦਾ ਬਹੁਤ ਹੀ ਫੇਮਸ ਨੋਵਲ ਹੈ ਸਿਧਾਰਥਾ, ਜਿਹੜਾ ਕਿ ਇੱਕ ਜਰਮਨ ਰਾਈਟਰ ਨੇ ਹਰਮਨ, ਉਹਨਾਂ ਨੇ ਲਿਖਿਆ ਆ। ਉਸ ਕਿਤਾਬ ਵਿੱਚ ਵੀ ਸੇਮ ਇੱਕ ਬਹੁਤ ਯੰਗ ਮੁੰਡਾ ਆਪਣੀ ਜ਼ਿੰਦਗੀ ਦੀ ਸੱਚਾਈ ਦੀ ਭਾਲ ਵਿੱਚ ਨਿਕਲਦਾ ਆ। ਦੋਵੇਂ ਕਿਤਾਬਾਂ ਦੇ ਰਸਤੇ ਵੱਖਰੇ ਹਨ ਪਰ ਮੰਜ਼ਿਲ ਇੱਕੋ ਹੀ, ਆਪਣੇ ਅੰਦਰ ਦੀ ਸਮਝ। 40 ਦਾ ਜਿਹੜਾ ਪ੍ਰਤੀਕ ਵੀ ਹੈ ਨਾ ਉਹ ਇਸ ਕਿਤਾਬ ਦਾ ਨਾਮ ਨਹੀਂ, ਉਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਕਹਾਣੀ ਹੈ। ਕਿ 40 ਦਿਨ ਬਹੁਤ ਸਾਰੇ ਧਾਰਮਿਕ ਰੂਹਾਨੀ ਪਰੰਪਰਾਵਾਂ ਵਿੱਚ ਇੱਕ ਖਾਸ ਅੰਕ ਮੰਨਿਆ ਜਾਂਦਾ ਹੈ। ਜੇ ਮੈਂ ਗੱਲ ਕਰਾਂ ਬਾਈਬਲ ਦੀ ਤਾਂ ਮੋਜ਼ਿਸ 40 ਦਿਨ ਪਹਾੜ ਦੇ ਉੱਤੇ ਰਹੇ ਤੇ ਫਿਰ ਜਾ ਕੇ ਉਹਨਾਂ ਨੂੰ 10 ਕਮੈਂਡਮੈਂਟਸ ਮਿਲਦੀਆਂ ਨੇ। ਜੀਸਸ ਕ੍ਰਾਈਸਟ ਵੀ ਆਪਣਾ ਸਫ਼ਰ ਸਟਾਰਟ ਕਰਨ ਤੋਂ ਪਹਿਲਾਂ ਉਹ 40 ਦਿਨ ਰੇਗਿਸਤਾਨ ਦੇ ਵਿੱਚ ਭੁੱਖੇ ਪਿਆਸੇ ਰਹਿੰਦੇ ਨੇ। ਸੂਫੀ ਪਰੰਪਰਾਵਾਂ ਦੇ ਵਿੱਚ ਚਿੱਲਾ ਵੀ 40 ਦਿਨਾਂ ਦੀ ਸਾਧਨਾ ਨੂੰ ਕਿਹਾ ਜਾਂਦਾ ਹੈ। ਇਸ ਲਈ ਧੁੱਗਾ ਵੱਲੋਂ 40 ਦਿਨ ਚੁਣਨਾ ਸਿਰਫ ਇੱਕ ਸਮਾਂ ਨਹੀਂ ਬਲਕਿ ਅੰਦਰੂਨੀ ਤਬਦੀਲੀ ਦਾ ਪ੍ਰਤੀਕ ਵੀ ਲੱਗਦਾ ਹੈ। ਮੇਰੇ ਲਈ ਇਸ ਨੋਵਲ ਦੀ ਰੂਹ ਫਕੀਰ ਦਾ ਕਿਰਦਾਰ ਹੈ। ਉਹ ਸਿਰਫ ਕਹਾਣੀ ਦਾ ਹਿੱਸਾ ਨਹੀਂ, ਉਹ ਇੱਕ ਵਿਚਾਰ ਨੇ। ਕਈ ਵਾਰ ਉਹਨਾਂ ਨੂੰ ਪੜ੍ਹਦੇ ਹੋਏ ਪਾਲੋ ਦਾ ਇੱਕ ਬਹੁਤ ਫੇਮਸ ਨੋਵਲ ਹੈ ਦਾ ਅਲਕੈਮਿਸਟ, ਮੈਨੂੰ ਉਹ ਬਹੁਤ ਜ਼ਿਆਦਾ ਯਾਦ ਆ ਰਿਹਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਸਿਮਿਲਰ ਜਿਹਾ ਲੱਗਦਾ। ਉਸ ਵਿੱਚ ਵੀ ਇੱਕ ਬਜ਼ੁਰਗ ਇੱਕ ਜਿਹੜਾ ਯੰਗਸਟਰ ਹੈ ਉਸ ਨੂੰ ਰਸਤਾ ਦਿਖਾਉਂਦੇ ਨੇ। ਫਰਕ ਇਹ ਹੈ ਕਿ ਧੁੱਗਾ ਜੀ ਦੇ ਫਕੀਰ ਪੰਜਾਬ ਦੀ ਮਿੱਟੀ ਵਿੱਚੋਂ ਨਿਕਲੇ ਹੋਏ ਲੱਗਦੇ ਨੇ। ਉਹਨਾਂ ਦੀਆਂ ਗੱਲਾਂ ਕਿਤਾਬੀ ਨਹੀਂ, ਉਹਨਾਂ ਦੀਆਂ ਗੱਲਾਂ ਜੀਵਨ ਵਿੱਚੋਂ ਨਿਕਲੀਆਂ ਹੋਈਆਂ ਮਹਿਸੂਸ ਹੁੰਦੀਆਂ ਨੇ। ਗੁਰਪ੍ਰੀਤ ਧੁੱਗਾ ਜੀ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਦੀ ਭਾਸ਼ਾ ਹੈ। ਉਹ ਔਖੇ ਫਲਸਫੇ ਨੂੰ ਔਖੀਆਂ ਗੱਲਾਂ ਨੂੰ ਬੜੀ ਸਧਾਰਨ ਬੋਲਚਾਲ ਵਿੱਚ ਪੇਸ਼ ਕਰ ਦਿੰਦੇ ਨੇ। ਜਿਵੇਂ ਸ਼ਿਵ ਕੁਮਾਰ ਬਟਾਲਵੀ ਵੀ ਕਹਿੰਦੇ ਨੇ ਕਿ ਵੱਡਾ ਸਾਹਿਤ ਉਹ ਹੁੰਦਾ ਹੈ ਜੋ ਔਖੀਆਂ ਗੱਲਾਂ ਨੂੰ ਆਸਾਨ ਬਣਾ ਦੇਵੇ, ਨਾ ਕਿ ਆਸਾਨ ਗੱਲਾਂ ਨੂੰ ਔਖਾ ਬਣਾ ਦੇਵੇ। ਧੁੱਗਾ ਜੀ ਦੀ ਲਿਖਤ ਵਿੱਚ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ। ਜੇ ਅਸੀਂ ਪੰਜਾਬੀ ਸਾਹਿਤ ਵੱਲ ਦੇਖੀਏ ਤਾਂ ਬਹੁਤ ਸਾਰੇ ਨੋਵਲ ਸਮਾਜਿਕ ਇਤਿਹਾਸਿਕ ਮੁੱਦਿਆਂ ਤੇ ਕੇਂਦਰਿਤ ਰਹੇ ਨੇ। ਜਿਵੇਂ ਨਾਨਕ ਸਿੰਘ ਜੀ ਦਾ ਨੋਵਲ ਪਵਿੱਤਰ ਪਾਪੀ, ਜਸਵੰਤ ਸਿੰਘ ਕੰਵਲ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ। ਪਰ 40 ਦਿਨਾਂ ਦੀ ਦਿਲਚਸਪੀ ਮਨੁੱਖ ਦੇ ਅੰਦਰਲੇ ਸੰਸਾਰ ਵਿੱਚ ਜ਼ਿਆਦਾ ਹੈ। ਇਹ ਕਿਤਾਬ ਬਾਹਰਲੀ ਘਟਨਾਵਾਂ ਨਾਲੋਂ ਅੰਦਰਲੇ ਬਦਲਾਅ ਨੂੰ ਜ਼ਿਆਦਾ ਮਹੱਤਵਤਾ ਦਿੰਦੀ ਹੈ। ਪਰ ਹਰ ਕਿਤਾਬ ਦੀ ਤਰ੍ਹਾਂ ਇਸ ਦੀਆਂ ਵੀ ਕੁਝ ਸੀਮਾਵਾਂ ਨੇ। ਕੁਝ ਪਾਠਕਾਂ ਨੂੰ ਲੱਗ ਸਕਦਾ ਹੈ ਕਿ ਕਹਾਣੀ ਦੀ ਰਫ਼ਤਾਰ ਕੁਝ ਥਾਵਾਂ ਤੇ ਹੌਲੀ ਹੋ ਜਾਂਦੀ ਹੈ। ਜੋ ਲੋਕ ਤੇਜ਼ ਘਟਨਾਵਾਂ ਜਾਂ ਥ੍ਰਿਲ ਲਿਖਣੀ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਨੂੰ ਇਹ ਨੋਵਲ ਥੋੜਾ ਜਿਹਾ ਧੀਮਾ ਮਹਿਸੂਸ ਹੋਏਗਾ। ਪਰ ਮੇਰੇ ਵਿਚਾਰ ਵਿੱਚ ਇਹ ਧੀਮਾਪਣ ਹੀ ਇਸ ਕਿਤਾਬ ਦੀ ਲੋੜ ਵੀ ਹੈ ਕਿਉਂਕਿ ਇਹ ਸਫ਼ਰ ਦਾ ਨੋਵਲ ਹੈ, ਮੰਜ਼ਿਲ ਦਾ ਨਹੀਂ।
ਮੈਨੂੰ ਇਹ ਕਿਤਾਬ ਪੜ੍ਹਦੇ ਹੋਏ 3 ਕਿਤਾਬਾਂ ਬਾਰ-ਬਾਰ ਯਾਦ ਆਈਆਂ, ਜਿਹੜੀਆਂ ਕਿ ਮੈਂ ਤੁਹਾਨੂੰ ਵੀ ਰਿਕਮੈਂਡ ਕਰੂੰਗਾ ਕਿ ਤੁਸੀਂ ਜ਼ਰੂਰ ਪੜ੍ਹਿਓ। ਸਿਧਾਰਥਾ, ਜਿਹੜੀ ਕਿ ਅੰਦਰ ਦੇ ਆਤਮਿਕ ਖੋਜ ਦੇ ਉੱਪਰ ਹੈ। ਦ ਅਲਕੈਮਿਸਟ, ਯਾਤਰਾ ਰਾਹੀਂ ਸੱਚ ਦੀ ਤਲਾਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ। ਦ ਲਿਟਲ ਪ੍ਰਿੰਸ, ਸਧਾਰਨ ਗੱਲਾਂ ਵਿੱਚ ਜਿਹੜੇ ਡੂੰਘੇ ਅਰਥ ਲੱਭਣਾ, ਉਹ ਇਸ ਬੁੱਕ ਦੇ ਵਿੱਚ ਹੈ। ਇਹ ਨਹੀਂ ਕਿ 40 ਦਿਨ ਇਹਨਾਂ ਕਿਤਾਬਾਂ ਵਰਗੀ ਹੈ, ਪਰ ਇਹ ਉਹੀ ਸਵਾਲ ਪੁੱਛਦੀ ਹੈ ਜੋ ਕਿਤਾਬਾਂ ਪੁੱਛਦੀਆਂ ਨੇ। ਮੈਂ ਕੌਣ ਹਾਂ, ਮੈਂ ਕੀ ਲੱਭ ਰਿਹਾ ਹਾਂ ਤੇ ਅਸਲ ਸੱਚ ਕਿੱਥੇ ਹੈ। ਰਸ਼ੀਅਨ ਫਿਲਮ ਮੇਕਰ ਆਂਦਰੇ ਤਾਰਕੋਵਸਕੀ ਕਹਿੰਦੇ ਨੇ ਕਿ ਵੀ ਕੋਈ ਵੀ ਕਿਤਾਬ, ਫਿਲਮ ਜਾਂ ਕੋਈ ਵੀ ਆਰਟ ਦਾ ਰੂਪ ਸਿਰਫ ਮਨੋਰੰਜਨ ਲਈ ਨਹੀਂ ਹੁੰਦਾ। ਉਸਦਾ ਕੰਮ ਮਨੋਰੰਜਨ ਹੀ ਕਰਨਾ ਇਕੱਲਾ ਨਹੀਂ ਹੁੰਦਾ। ਉਸਦੀ ਅਸਲੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋਂ ਉਹ ਸਾਡੇ ਅੰਦਰ ਕੋਈ ਸਵਾਲ ਪੈਦਾ ਕਰੇ, ਸਾਡੀ ਸੋਚ ਨੂੰ ਨਵੇਂ ਪਾਸੇ ਵੱਲ ਲੈ ਕੇ ਜਾਵੇ ਤੇ ਸਾਨੂੰ ਆਪਣੇ ਆਪ ਨੂੰ ਹੋਰ ਗਹਿਰਾਈ ਨਾਲ ਸਮਝਣ ਦਾ ਮੌਕਾ ਦੇਵੇ। ਜਦੋਂ ਕਿਸੇ ਦੀ ਰਚਨਾ ਦੇਖ ਕੇ ਜਾਂ ਪੜ੍ਹ ਕੇ ਅਸੀਂ ਆਪਣੀ ਜ਼ਿੰਦਗੀ, ਆਪਣੇ ਫੈਸਲੇ, ਆਪਣੇ ਰਿਸ਼ਤੇ ਤੇ ਆਪਣੀ ਪਹਿਚਾਣ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਲੱਗ ਪਈਏ, ਉਦੋਂ ਉਹ ਕਲਾ ਸੱਚਮੁੱਚ ਮੀਨਿੰਗਫੁਲ ਬਣ ਜਾਂਦੀ ਹੈ। ਅਸਲ 'ਚ ਆਰਟ ਉਹ ਹੈ ਜੋ ਸਿਰਫ ਟਾਈਮ ਪਾਸ ਨਹੀਂ ਹੁੰਦਾ, ਸਗੋਂ ਇਨਸਾਨ ਦੇ ਅੰਦਰ ਇੱਕ ਨਵੀਂ ਸੋਚ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ। ਇਸ ਲਈ ਮੇਰੇ ਲਈ 40 ਦਿਨ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਇਹ ਸਿਰਫ ਕਹਾਣੀ ਨਹੀਂ ਸੁਣਾਉਂਦੀ, ਇਹ ਪਾਠਕ ਨੂੰ ਆਪਣੇ ਅੰਦਰ ਝਾਕਣ ਲਈ ਮਜਬੂਰ ਕਰ ਦਿੰਦੀ ਹੈ। ਇਹ ਕਿਤਾਬ ਤੁਹਾਨੂੰ ਜਵਾਬ ਨਹੀਂ ਦਿੰਦੀ, ਇਹ ਤੁਹਾਡੇ ਸਾਹਮਣੇ ਕੁਝ ਸਵਾਲ ਰੱਖ ਦਿੰਦੀ ਹੈ। ਜੇ ਤੁਸੀਂ ਫਿਲਾਸਫੀ, ਰੂਹਾਨੀ ਜਾਂ ਵਿਚਾਰਾਤਮਕ ਸਾਹਿਤ ਪੜ੍ਹਨਾ ਪਸੰਦ ਕਰਦੇ ਹੋ ਤਾਂ 40 ਦਿਨ ਤੁਹਾਡੇ ਪੜ੍ਹਨ ਲਈ ਸੂਚੀ ਵਿੱਚ ਪਹਿਲੇ ਨੰਬਰ ਤੇ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਇਹ ਕਿਤਾਬ ਪੜ੍ਹਨ ਵੇਲੇ ਮੈਨੂੰ ਇਕੱਲਾ ਇਹੀ ਨਹੀਂ ਲੱਗਿਆ ਕਿ ਵੀ ਮੈਂ ਸਿਰਫ ਇੱਕ ਕਹਾਣੀ ਪੜ੍ਹ ਰਿਹਾ। ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਵੀ ਇਸ ਬੁੱਕ ਨੂੰ ਮੈਂ ਆਪਣੇ ਕੋਲ ਰੱਖ ਸਕਦਾ ਤੇ ਮੈਂ ਜਦੋਂ ਮਰਜੀ ਕਿਤੇ ਵੀ ਇਸ ਦਾ ਪੇਜ ਕੋਈ ਵੀ ਖੋਲ ਕੇ ਉਸ ਦੇ ਵਿੱਚ ਕੋਈ ਵੀ ਸ਼ਾਰਟ ਸਟੋਰੀ, ਜਿਹੜੀ ਕਿ ਫਕੀਰ ਜੀ ਆਪਣੇ ਨਾਲ ਮਤਲਬ ਕੇਸਰ ਨੂੰ ਸੁਣਾਉਂਦੇ ਰਹਿੰਦੇ ਨੇ, ਉਹਦੀ ਕੋਈ ਵੀ ਸ਼ਾਰਟ ਸਟੋਰੀ ਸੁਣਾ ਕੇ ਕਿਸੇ ਵੀ ਮਹਿਫਲ ਦੇ ਵਿੱਚ ਮੈਂ ਮਤਲਬ ਛਾ ਸਕਦਾ ਹੈ। ਕੁਝ ਇਸ ਤਰੀਕੇ ਦਾ ਮਹਿਸੂਸ ਵੀ ਹੁੰਦਾ ਹੈ। ਮੇਰੇ ਲਈ ਫਿਕਰ ਦੀ ਗੱਲ ਇਹ ਹੈ ਕਿ ਲੋਕ ਇੰਨਾ ਸਾਰਾ ਗਿਆਨ ਸੁਣ ਕੇ ਜਾਂ ਦੇਖ ਕੇ ਓਵਰਲੋਡ ਨਾ ਫੀਲ ਕਰਨ। ਉਹ ਉਸ ਨੂੰ ਦੇਖ ਕੇ, ਸੁਣ ਕੇ ਉਹਨਾਂ ਨੂੰ ਮਤਲਬ ਆਪਣੇ ਅੰਦਰ ਲੈ ਕੇ ਜਾ ਸਕਣ, ਆਪਣੇ ਅੰਦਰ ਸਵਾਲ ਉਹ ਪੁੱਛ ਸਕਣ। ਕਿਉਂਕਿ ਬੁੱਕ ਨੂੰ ਪੜ੍ਹਦੇ ਹੋਏ ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੁੰਦਾ ਹੈ, ਤੁਸੀਂ ਹੌਲੀ-ਹੌਲੀ ਕਰਕੇ ਪੜ੍ਹਦੇ ਹੋ, ਉਸ ਨੂੰ ਪ੍ਰੋਸੈਸ ਕਰਦੇ ਹੋ। ਪਰ ਇੱਕ ਫਿਲਮ ਤੁਹਾਨੂੰ 1.5 ਘੰਟੇ ਦੇ ਵਿੱਚ ਉਹ ਸਾਰੀਆਂ ਗੱਲਾਂ ਦੇਵੇਗੀ ਜਿਹੜੀ ਕਿ ਤੁਹਾਨੂੰ ਇੱਕ ਬੁੱਕ ਪੜ੍ਹਨ ਵੇਲੇ ਸਾਰੀਆਂ ਮਿਲਦੀਆਂ ਨੇ। ਕਿ ਉਹ ਲੋਕ ਇੰਨਾ ਜ਼ਿਆਦਾ ਗਿਆਨ ਜਾਂ ਇਸ ਤਰੀਕੇ ਦੀਆਂ ਇੰਨੀਆਂ ਸਾਰੀਆਂ ਗੱਲਾਂ ਪ੍ਰੋਸੈਸ ਕਰ ਪਾਉਣਗੇ, ਮੇਰੇ ਲਈ ਥੋੜ੍ਹੀ ਜਿਹੀ ਫਿਕਰ ਇਹ ਹੈ। ਬਾਕੀ ਮੈਨੂੰ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ, ਕਿਉਂਕਿ ਮੈਨੂੰ ਬੁੱਕ ਬਹੁਤ ਜ਼ਿਆਦਾ ਪਸੰਦ ਆਈ ਹੈ ਤੇ ਫਿਲਮ ਵੀ ਉਨੀ ਜ਼ਿਆਦਾ ਸੋਹਣੀ ਹੋਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਕਿ ਬੁੱਕ ਨੂੰ ਵੀ ਜ਼ਰੂਰ ਰੀਡ ਕਰਿਓ। ਜਦੋਂ ਤੁਸੀਂ ਬੁੱਕ ਰੀਡ ਕਰੋਗੇ ਤੁਹਾਨੂੰ ਫਿਲਮ ਦੇਖਣ ਦਾ ਮਜ਼ਾ ਮਤਲਬ ਹੋਰ ਵੀ ਆਏਗਾ। ਤੁਸੀਂ ਫਿਲਮ ਨੂੰ ਹੋਰ ਵੀ ਜ਼ਿਆਦਾ ਇੰਜੋਏ ਕਰੋਗੇ ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਤੇ ਉਹਨਾਂ ਨੂੰ ਵਿਜ਼ੂਅਲੀ ਦੇਖਣ ਦਾ ਇੱਕ ਆਪਣਾ ਹੀ ਮਜ਼ਾ ਹੈ। ਸੋ ਅਗਲੀ ਵਾਰ ਤੁਹਾਨੂੰ ਇੱਕ ਨਵੀਂ ਮੂਵੀ ਦੇ ਨਾਲ ਜਾਂ ਇੱਕ ਨਵੀਂ ਕਿਤਾਬ ਦੇ ਨਾਲ ਮਿਲਾਂਗੇ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।